ਅਗਲੀ ਖਬਰ ਜਿਹੜੀ ਜੀ। ਆ ਰਾਜਕਨਵੀਰ ਸਿੰਘ ਜੀ ਟੈਰਿਫਸ ਨੂੰ ਲੈ ਕੇ ਆ ਜਦੋਂ ਤੋਂ ਹੀ ਹੁਣ ਗ੍ਰੀਨਲੈਂਡ ਵਾਲਾ ਜਿਹੜਾ ਇਸ਼ੂ ਆ ਇੱਕ ਵਾਰੀ ਫੇਰ ਉੱਭਰਿਆ ਆ ਇਹ ਇੱਕ ਵਾਰੀ ਮੈਂ ਇਹ ਵੀ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਬਹੁਤ ਲੋਕ ਸੋਚਦੇ ਹੋਣੇ ਵੀ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਆਏ ਆ ਇਹਨਾਂ ਨੇ ਗ੍ਰੀਨਲੈਂਡ ਦਾ ਮੁੱਦਾ ਚੱਕਿਆ ਇਹ ਕਹਿੰਦੇ 140 ਸਾਲਾਂ ਤੋਂ ਵੱਖ-ਵੱਖ ਅਮਰੀਕਾ ਦੀਆਂ ਸਰਕਾਰਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਦੀਆਂ ਰਹੀਆਂ ਆ ਵੀ ਜਿਹੜਾ ਗ੍ਰੀਨਲੈਂਡ ਆ ਜਾਂ ਉਹਨੂੰ ਖਰੀਦ ਲਿਆ ਜਾਵੇ ਜਾਂ ਉਹ ਸਾਡੇ ਅੰਦਰ ਆ ਜਾਏ ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜੀ ਆ ਇਸ ਇਸ਼ੂ ਨੂੰ ਬਹੁਤ ਉਭਾਰਿਆ ਗਿਆ ਆ ਸੋ ਉਹਨੂੰ ਲੈ ਕੇ ਅੱਜ ਜਿਹੜੀਆਂ 골ਡ ਤੇ ਸਿਲਵਰ ਦੀਆਂ ਪ੍ਰਾਈਸਸ ਕਹਿੰਦੇ ਪੂਰਾ ਰਿਕਾਰਡ ਤੋੜ ਦਿੱਤਾ ਆ ਕਿਉਂਕਿ ਹੁਣ ਯੂਰਪੀਅਨ ਕੰਟਰੀਆਂ ਦੇ ਵਿੱਚ ਬੜਾ ਸਹਿਮ ਹੋ ਗਿਆ ਤੇ ਕਿਉਂਕਿ ਫਰਵਰੀ ਪਹਿਲੀ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਹਿਤਾ ਵੀ ਜੇ ਤੁਸੀਂ ਗ੍ਰੀਨਲੈਂਡ ਵਾਲੇ ਮੁੱਦੇ ਤੇ ਸਾਡਾ ਸਾਥ ਨਹੀਂ ਦਿੰਦੇ ਜਿੰਨੇ ਨਾਟੋ ਮੁਲਕ ਹੈਗੇ ਚਾਹੇ ਫਰਾਂਸ ਜਰਮਨ ਇੰਗਲੈਂਡ ਤੇ ਹੋਰ ਵੀ ਕਈ ਮੁਲਕ ਆ ਤੇ ਤੁਹਾਡੇ ਤੇ ਆਪਾਂ 15% ਟੈਰਿਫ ਲਾਵਾਂਗੇ ਫਰਵਰੀ ਪਹਿਲੀ ਤੋਂ ਤੇ ਜੇ ਨਾ ਵੀ ਨਹੀਂ ਗੱਲ ਬਣੀ ਫਿਰ ਜੂਨ ਚ ਆਪਾਂ 25% ਕਰ ਦਾਂਗੇ ਸੋ ਇਹਨੂੰ ਦੇਖਦੇ ਹੋਏ ਫਾਈਨੈਂਸ਼ੀਅਲੀ ਜਿਹੜੀ ਆ ਵਰਲਡ ਦੇ ਵਿੱਚ ਜਿਹੜੀ ਮਾਰਕੀਟ ਆ ਉਹ 골ਡ ਤੇ ਸਿਲਵਰ ਦੀ ਬੜੀ ਹਿੱਟ ਹੋਈ ਆ 골ਡ ਦੀਆਂ ਪ੍ਰਾਈਸਸ $4699 ਤੇ 39 ਸੈਂਟ ਨੂੰ ਔਂਸ ਪਹੁੰਚ ਗਈਆਂ ਆ ਅੱਜ ਤੇ ਸਿਲਵਰ ਜਿਹੜਾ ਆ ਉਹ $94 8 ਸੈਂਟ ਨੂੰ ਜਿਹੜਾ ਔਂਸ ਆ ਉਹ ਪਹੁੰਚ ਗਿਆ ਆ ਇਹ BBC ਰਿਪੋਰਟ ਕਰ ਰਹੀ ਹੈ ਕਿ ਇਹ ਕਿਉਂ ਉੱਪਰ ਜਾ ਰਹੀਆਂ ਕਿਉਂਕਿ ਮੋਸਟਲੀ ਜਿਹੜੇ ਇਹ 골ਡ ਤੇ ਸਿਲਵਰ ਆ ਨਾ ਇਹਨੂੰ ਸੇਫਰ ਐਸੈਟਸ ਕਰਕੇ ਜਾਣਿਆ ਜਾਂਦਾ ਹੈ ਜਦੋਂ ਅਨਸਰਟਨਟੀ ਬਹੁਤ ਹੋਵੇ ਕੋਈ ਨੈਚੁਰਲ ਡਿਜ਼ਾਸਟਰ ਹੋਵੇ ਜਾਂ ਕੋਈ ਪੋਲੀਟੀਕਲ ਅਨਸਰਟਨਟੀ ਹੋਵੇ ਸੋ ਉਸ ਟਾਈਮ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਆ ਇਹ ਉੱਪਰ ਚੜ ਜਾਂਦੀਆਂ ਹੈਗੀਆਂ ਸਟਾਕ ਮਾਰਕੀਟਸ ਯੂਰਪ ਦੇ ਵਿੱਚ ਕਾਫੀ ਡਿੱਗੀਆਂ ਆ ਕਿਉਂਕਿ ਇਨਵੈਸਟਰ ਬਹੁਤ ਡਰੇ ਹੋਏ ਆ ਜੀਓਪੋਲਿਟੀਕਲ ਟੈਂਸ਼ਨਸ ਨੂੰ ਲੈ ਕੇ ਸੋ ਕਹਿੰਦੇ ਵੀ ਪ੍ਰਾਈਸ ਜਿਹੜਾ 골ਡ ਦਾ ਆ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ 60% ਅਪ ਗਿਆ ਆ ਗਲੋਬਲ ਟੈਂਸ਼ਨ ਤੇ ਇਕਨੋਮਿਕ ਅਨਸਰਟਨਟੀ ਨੂੰ ਲੈ ਕੇ ਤੇ ਇਕਨੋਮਿਕ ਜਿਹੜੀ ਅਨਸਰਟਨਟੀ ਆ ਉਹ ਬਹੁਤ ਜ਼ਿਆਦੇ ਆ ਤੇ ਇਸ ਨੂੰ ਸਾਰਾ ਫਰਾਂਸ ਜਰਮਨ ਸਾਰਿਆਂ ਦੀ ਮਾਰਕੀਟ ਜਿਹੜੀ ਆ ਉਹ ਡਾਊਨ ਗਈ ਹੈਗੀ ਆ ਜਿਹੜੀ ਅਮਰੀਕਾ ਦੀ ਮਾਰਕੀਟ ਆ ਹਜੇ ਫੇ ਵੀ ਜਿਹੜੀ ਸਟੇਬਲ ਆ ਇਹਦੇ ਤੇ ਕੋਈ ਅਸਰ ਐਡਾ ਜ਼ਿਆਦਾ ਨਹੀਂ ਪਿਆ ਹੈਗਾ ਜੀ ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ ਟੈਰਿਫਸ ਨੂੰ ਲੈ ਕੇ ਆ ਜਦੋਂ ਤੋਂ ਹੀ ਹੁਣ ਗ੍ਰੀਨਲੈਂਡ ਵਾਲਾ ਜਿਹੜਾ ਇਸ਼ੂ ਆ ਇੱਕ ਵਾਰੀ ਫੇਰ ਉੱਭਰਿਆ ਇਹ ਇੱਕ ਵਾਰੀ ਮੈਂ ਇਹ ਵੀ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਬਹੁਤ ਲੋਕ ਸੋਚਦੇ ਹੋਣੇ ਵੀ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਆਏ ਆ ਇਹਨਾਂ ਨੇ ਗ੍ਰੀਨਲੈਂਡ ਦਾ ਮੁੱਦਾ ਚੱਕਿਆ ਇਹ ਕਹਿੰਦੇ 140 ਸਾਲਾਂ ਤੋਂ ਵੱਖ-ਵੱਖ ਅਮਰੀਕਾ ਦੀਆਂ ਸਰਕਾਰਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਦੀਆਂ ਰਹੀਆਂ ਆ ਵੀ ਜਿਹੜਾ ਗ੍ਰੀਨਲੈਂਡ ਆ ਜਾਂ ਉਹਨੂੰ ਖਰੀਦ ਲਿਆ ਜਾਵੇ ਜਾਂ ਉਹ ਸਾਡੇ ਅੰਦਰ ਆ ਜਾਏ ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜੀ ਆ ਇਸ ਇਸ਼ੂ ਨੂੰ ਬਹੁਤ ਉਭਾਰਿਆ ਗਿਆ ਆ ਸੋ ਉਹਨੂੰ ਲੈ ਕੇ ਅੱਜ ਜਿਹੜੀਆਂ 골ਡ ਤੇ ਸਿਲਵਰ ਦੀਆਂ ਪ੍ਰਾਈਸਸ ਕਹਿੰਦੇ ਪੂਰਾ ਰਿਕਾਰਡ ਤੋੜ ਦਿੱਤਾ ਆ ਕਿਉਂਕਿ ਹੁਣ ਯੂਰਪੀਅਨ ਕੰਟਰੀਆਂ ਦੇ ਵਿੱਚ ਬੜਾ ਸਹਿਮ ਹੋ ਗਿਆ ਤੇ ਕਿਉਂਕਿ ਫਰਵਰੀ ਪਹਿਲੀ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਹਿਤਾ ਵੀ ਜੇ ਤੁਸੀਂ ਗ੍ਰੀਨਲੈਂਡ ਵਾਲੇ ਮੁੱਦੇ ਤੇ ਸਾਡਾ ਸਾਥ ਨਹੀਂ ਦਿੰਦੇ ਜਿੰਨੇ ਨਾਟੋ ਮੁਲਕ ਹੈਗੇ ਚਾਹੇ ਫਰਾਂਸ ਜਰਮਨ ਇੰਗਲੈਂਡ ਤੇ ਹੋਰ ਵੀ ਕਈ ਮੁਲਕ ਆ ਤੇ ਤੁਹਾਡੇ ਤੇ ਆਪਾਂ 15% ਟੈਰਿਫ ਲਾਵਾਂਗੇ ਫਰਵਰੀ ਪਹਿਲੀ ਤੋਂ ਤੇ ਜੇ ਨਾ ਵੀ ਨਹੀਂ ਗੱਲ ਬਣੀ ਫਿਰ ਜੂਨ ਚ ਆਪਾਂ 25% ਕਰ ਦਾਂਗੇ ਸੋ ਇਹਨੂੰ ਦੇਖਦੇ ਹੋਏ ਫਾਈਨੈਂਸ਼ੀਅਲੀ ਜਿਹੜੀ ਆ ਵਰਲਡ ਦੇ ਵਿੱਚ ਜਿਹੜੀ ਮਾਰਕੀਟ ਆ ਉਹ 골ਡ ਤੇ ਸਿਲਵਰ ਦੀ ਬੜੀ ਹਿੱਟ ਹੋਈ ਆ 골ਡ ਦੀਆਂ ਪ੍ਰਾਈਸਸ $4699 ਤੇ 39 ਸੈਂਟ ਨੂੰ ਔਂਸ ਪਹੁੰਚ ਗਈਆਂ ਆ ਅੱਜ ਤੇ ਸਿਲਵਰ ਜਿਹੜਾ ਆ ਉਹ $94 8 ਸੈਂਟ ਨੂੰ ਜਿਹੜਾ ਔਂਸ ਆ ਉਹ ਪਹੁੰਚ ਗਿਆ ਆ ਇਹ BBC ਰਿਪੋਰਟ ਕਰ ਰਹੀ ਹੈ ਕਿ ਇਹ ਕਿਉਂ ਉੱਪਰ ਜਾ ਰਹੀਆਂ ਕਿਉਂਕਿ ਮੋਸਟਲੀ ਜਿਹੜੇ ਇਹ 골ਡ ਤੇ ਸਿਲਵਰ ਆ ਨਾ ਇਹਨੂੰ ਸੇਫਰ ਐਸੈਟਸ ਕਰਕੇ ਜਾਣਿਆ ਜਾਂਦਾ ਹੈ ਜਦੋਂ ਅਨਸਰਟਨਟੀ ਬਹੁਤ ਹੋਵੇ ਕੋਈ ਨੈਚੁਰਲ ਡਿਜ਼ਾਸਟਰ ਹੋਵੇ ਜਾਂ ਕੋਈ ਪੋਲੀਟੀਕਲ ਅਨਸਰਟਨਟੀ ਹੋਵੇ ਸੋ ਉਸ ਟਾਈਮ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਆ ਇਹ ਉੱਪਰ ਚੜ ਜਾਂਦੀਆਂ ਹੈਗੀਆਂ ਸਟਾਕ ਮਾਰਕੀਟਸ ਯੂਰਪ ਦੇ ਵਿੱਚ ਕਾਫੀ ਡਿੱਗੀਆਂ ਆ ਕਿਉਂਕਿ ਇਨਵੈਸਟਰ ਬਹੁਤ ਡਰੇ ਹੋਏ ਆ ਜੀਓਪੋਲਿਟੀਕਲ ਟੈਂਸ਼ਨਸ ਨੂੰ ਲੈ ਕੇ ਸੋ ਕਹਿੰਦੇ ਵੀ ਪ੍ਰਾਈਸ ਜਿਹੜਾ 골ਡ ਦਾ ਆ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ 60% ਅਪ ਗਿਆ ਆ ਗਲੋਬਲ ਟੈਂਸ਼ਨ ਤੇ ਇਕਨੋਮਿਕ ਅਨਸਰਟਨਟੀ ਨੂੰ ਲੈ ਕੇ ਤੇ ਇਕਨੋਮਿਕ ਜਿਹੜੀ ਅਨਸਰਟਨਟੀ ਆ ਉਹ ਬਹੁਤ ਜ਼ਿਆਦੇ ਆ ਤੇ ਇਸ ਨੂੰ ਸਾਰਾ ਫਰਾਂਸ ਜਰਮਨ ਸਾਰਿਆਂ ਦੀ ਮਾਰਕੀਟ ਜਿਹੜੀ ਆ ਉਹ ਡਾਊਨ ਗਈ ਹੈਗੀ ਆ ਜਿਹੜੀ ਅਮਰੀਕਾ ਦੀ ਮਾਰਕੀਟ ਆ ਹਜੇ ਫੇ ਵੀ ਜਿਹੜੀ ਸਟੇਬਲ ਆ ਇਹਦੇ ਤੇ ਕੋਈ ਅਸਰ ਐਡਾ ਜ਼ਿਆਦਾ ਨਹੀਂ ਪਿਆ ਹੈਗਾ ਜੀ